ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 23 ਸਤੰਬਰ 2013 8 ਅੱਸੂ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਰਾਵਲਪਿੰਡੀ ਪਾਕਿਸਤਾਨ ਤੋਂ ਮੁਹੰਮਦ ਅਲੀ ਅब्बास ਰਾਜਾ ਜੀ ਦੀ। ਇਹ ਲਿਖਦੇ ਹਨ, ਪਿਆਰੇ ਡਾਕਟਰ ਅਮਰਜੀਤ ਸਿੰਘ ਜੀ, ਅਸਲਾਮ ਵਾਲੇਕਮ ਤੇ ਸਤਿ ਸ੍ਰੀ ਅਕਾਲ। ਵਾਲੇਕਮ ਸਲਾਮ, ਸਤਿ ਸ੍ਰੀ ਅਕਾਲ ਜੀ। ਤੁਹਾਡੇ ਸ਼ੋਅ ਵਿਚਲੇ ਸਮੇਂ ਦੇ ਵਡਮੁੱਲੇ ਹੋਣ ਨੂੰ ਸਮਝਦਿਆਂ ਹੋਇਆਂ ਵੀ ਮੈਂ ਤੁਹਾਨੂੰ ਲੰਮੀ ਈਮੇਲ ਲਿਖਣ ਦੀ ਗੁਸਤਾਖੀ ਲਈ ਮਾਫੀ ਚਾਹੁੰਦਾ ਹਾਂ, ਕਿਉਂਕਿ ਮੇਰੇ ਦਿਮਾਗ ਵਿੱਚ ਕਈ ਖਿਆਲ ਆ ਰਹੇ ਹਨ ਜਿਹੜੇ ਕਿ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ। ਜੇ ਤੁਸੀਂ ਚਾਹੋ ਤਾਂ ਇਸ ਨੂੰ ਐਡਿਟ ਕਰ ਸਕਦੇ ਹੋ। ਜਦੋਂ ਤੋਂ ਤੁਹਾਡੀ ਰੱਬੀ ਮਾਤਾ ਜੀ ਦੇ ਵਿੱਚ ਲੜਾਈ ਕਰਨ ਦੀ ਖਬਰ ਦਾ ਪਤਾ ਲੱਗਾ ਹੈ, ਉਦੋਂ ਤੋਂ ਹੀ ਮੈਂ ਸੋਚ ਰਿਹਾ ਸਾਂ ਕਿ ਕਿਹਨਾਂ ਸ਼ਬਦਾਂ ਨਾਲ ਤੁਹਾਡੇ ਲਈ ਸ਼ੌਕ ਸੁਨੇਹਾ ਲਿਖਾਂ। ਲਗਭਗ 2 ਸਾਲ ਪਹਿਲਾਂ ਆਪਣੀ ਮਾਤਾ ਦੇ ਜਾਣ ਤੋਂ ਬਾਅਦ ਆਪਣੀ ਦਸ਼ਾ ਤੋਂ ਵਾਕਿਫ ਹੁੰਦਿਆਂ ਹੋਇਆਂ ਮੈਂ ਸਮਝ ਸਕਦਾ ਹਾਂ ਕਿ ਤੁਹਾਡੇ ਤੇ ਕੀ ਗੁਜ਼ਰੀ ਹੋਵੇਗੀ। ਪਰ ਜਿਸ ਚੜ੍ਹਦੀ ਕਲਾ ਵਿੱਚ ਤੁਸੀਂ ਨਾ ਸਿਰਫ ਮਾਤਾ ਜੀ ਦੇ ਵਿਛੋੜੇ ਨੂੰ ਧੀਰਜ ਨਾਲ ਜਰਿਆ, ਬਲਕਿ ਉਸੇ ਉਤਸ਼ਾਹ ਅਤੇ ਜੋਸ਼ ਨਾਲ ਕੌਮੀ ਆਜ਼ਾਦੀ ਅਤੇ ਸਵੈ ਨਿਰਣੇ ਦੇ ਹੱਕ ਲਈ ਅੱਗੇ ਵੱਲ ਪੇਸ਼ਕਦਮੀ ਕਰ ਰਹੇ ਹੋ, ਇਸ ਸਭ ਨੂੰ ਬਿਆਨ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਜਿਸ ਮਨੁੱਖ ਦੇ ਸਾਹਮਣੇ ਆਪਣਾ ਕੌਮੀ ਨਿਸ਼ਾਨਾ ਪ੍ਰਮਾਤਮਿਕਤਾ ਹੋਵੇ, ਉਸ ਨੂੰ ਕਿਹੜੇ ਸ਼ਬਦਾਂ ਨਾਲ ਸੰਬੋਧਿਤ ਕੀਤਾ ਜਾ ਸਕਦਾ ਹੈ। ਇਸ ਤੋਂ ਵੱਧ ਕੇ ਹੋਰ ਕੀ ਤਰਾਸਦੀ ਹੋ ਸਕਦੀ ਹੈ ਕਿ ਤੁਸੀਂ ਆਪਣੀ ਮਾਤਾ ਜੀ ਨੂੰ ਪਿਛਲੇ ਕਈ ਵਰ੍ਹਿਆਂ ਤੋਂ ਮਿਲ ਨਹੀਂ ਸਕੇ, ਕਿਉਂਕਿ ਤੁਹਾਡੀ ਧਰਤੀ ਤੇ ਇੱਕ ਜ਼ਾਲਮ ਹਕੂਮਤ ਦਾ ਰਾਜ ਹੈ। ਇਹ ਸੋਚ ਕੇ ਸੁਣ ਕੇ ਦਿਲ ਵਿੱਚ ਤੀਰ ਲੱਗਣ ਵਾਂਗ ਦਰਦ ਮਹਿਸੂਸ ਹੁੰਦਾ ਹੈ, ਪਰ ਤੁਸੀਂ ਭਲੀ ਭਾਂਤ ਜਾਣਦੇ ਹੋ ਕਿ ਇਹੋ ਜਿਹੀ ਕੁਰਬਾਨੀ ਤੁਹਾਨੂੰ ਆਪਣੇ ਨਿਸ਼ਾਨੇ ਦੇ ਹੋਰ ਵੀ ਨੇੜੇ ਲਿਆਉਂਦੀ ਹੈ ਅਤੇ ਦ੍ਰਿੜਤਾ ਬਖਸ਼ਦੀ ਹੈ। ਜਿਵੇਂ ਇਕਬਾਲ ਦਾ ਕਹਿਣਾ ਹੈ, ਕਤਲ ਏ ਹੁਸੈਨ ਅਸਲ ਮੇਂ ਮਰਗ ਏ ਯਜ਼ੀਦ ਹੈ, ਇਸਲਾਮ ਜਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ। ਮੈਨੂੰ ਇਹ ਦੇਖ ਕੇ ਚਾਅ ਚੜ੍ਹਦਾ ਹੈ ਕਿ ਕਿਵੇਂ ਤੁਹਾਡੇ ਵੱਲੋਂ ਰੋਜ਼ਾਨਾ ਹਿੰਦੂ ਤਵੀ ਕਿਲੇ ਤੇ ਕੀਤੇ ਜਾਂਦੇ। ਮੇਰਾ ਖਿਆਲ ਹੈ ਵੀ ਇਹ ਈਮੇਲ ਲੰਬੀ ਹੈ ਤੇ ਅਸੀਂ ਇਹਦੇ ਪਾਰਟਸ ਦੇ ਵਿੱਚ ਹੀ ਆਨਸਰ ਕਰੀਏ, ਨਹੀਂ ਤਾਂ ਫਿਰ ਬਹੁਤ ਸਾਰਾ ਇਕੱਠਾ ਹੋਏਗਾ। ਜੀ ਜੀ ਬਿਲਕੁਲ। ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਰਾਜਾ ਜੀ ਕਰਕੇ ਸੰਬੋਧਨ ਕਰਾਂਗਾ ਕਿ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਨੇ ਸਾਨੂੰ ਰਾਵਲਪਿੰਡੀ ਪਾਕਿਸਤਾਨ ਤੋਂ ਲਿਖਿਆ ਜੀ। ਇਹ ਵੀ ਇਹਨਾਂ ਦੀ ਲਿਖਤ ਕਾਫੀ ਦਿਨ ਪਹਿਲਾਂ ਦੀ ਆਈ ਹੋਈ ਹੈ, ਪਰ ਇੰਨੀ ਜ਼ਿਆਦਾ ਲੰਬੀ ਸੀ ਮੈਂ ਇਹਨੂੰ ਐਡਿਟ ਵੀ ਨਹੀਂ ਸੀ ਕਰਨਾ ਚਾਹੁੰਦਾ ਜੀ। ਤੇ ਮੈਂ ਇਹ ਵੀ ਚਾਹੁੰਦਾ ਸੀ ਕਿ ਵੀ ਪ੍ਰੋਗਰਾਮ ਦੇ ਵਿੱਚ ਇਸ ਤਰੀਕੇ ਨਾਲ ਫਿੱਟ ਹੋਏ ਜੀ ਕਿ ਉਹਦੇ 'ਚ ਅਸੀਂ ਉਹਨਾਂ ਦੇ ਜਿਹੜੇ ਥੋੜ੍ਹੇ ਬਹੁਤ ਆਲੋਚਨਾ ਦੇ ਨੁਕਤੇ ਨੇ ਉਹਨਾਂ ਨੂੰ ਵੀ ਵੇਰਵੇ ਨਾਲ ਡਿਸਕਸ ਕਰ ਸਕੀਏ। ਜੀ ਜੀ। ਸੋ ਅਸੀਂ ਅੱਜ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਹੀ ਇਹਨਾਂ ਦੀ ਈਮੇਲ ਨਾਲ ਕਰ ਰਹੇ ਜੀ। ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਨੇ ਮਾਤਾ ਜੀ ਪ੍ਰਤੀ ਸ਼ੋਕ ਦਾ ਪ੍ਰਗਟਾਵਾ ਕੀਤਾ ਜੀ ਔਰ ਬੜੇ ਅੱਛੇ ਸ਼ਬਦ ਸ਼ਲਾਘਾ ਵਾਲੇ ਕਹੇ ਨੇ। ਮੈਂ ਸਮਝਦਾ ਹਾਂ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਾਵਾਂ ਤੁਸੀਂ ਹੋਂਦ 'ਚ ਹੋ, ਦੁਨੀਆ ਦੇ ਵਿੱਚ ਨਹੀਂ ਹੋ, ਉਹਨਾਂ ਦੀ ਅਹਿਮੀਅਤ ਨੈਕਸਟ ਟੂ ਗੋਡ, ਜਿਵੇਂ ਇਹ ਵੈਸਟ ਵਾਲੇ ਵੀ ਕਹਿੰਦੇ ਨੇ, ਉਵੇਂ ਹੀ ਰਹਿੰਦੀ ਹੈ ਜੀ। ਪਰ ਇਸ ਦੇ ਨਾਲ ਜਿਵੇਂ ਉਹਨਾਂ ਨੇ ਸਾਡੇ ਧੀਰਜ ਜਾਂ ਸਬਰ ਜਾਂ ਦ੍ਰਿੜਤਾ ਦੀ ਗੱਲ ਕੀਤੀ, ਮੈਂ ਸਮਝਦਾ ਕਿ ਪਿਛਲੇ ਦਿਨਾਂ 'ਚ ਜੋ ਕੁਝ ਪੰਜਾਬ 'ਚ ਚੱਲ ਰਿਹਾ, ਔਰ ਜਦੋਂ ਤੁਸੀਂ ਉਹਨਾਂ ਮਾਵਾਂ ਵੱਲ ਦੇਖਦੇ ਹੋ ਔਰ ਉਹਨਾਂ ਘਰਾਂ ਦੀ ਦਸ਼ਾ ਦੇਖਦੇ ਹੋ ਤੇ ਤੁਹਾਨੂੰ ਆਪਣਾ ਦੁਖਾਂਤ ਜਾਂ ਆਪਣੀ ਤਰਾਸਦੀ ਕੁਝ ਵੀ ਨਹੀਂ ਲੱਗਦੀ ਹੈ। ਜੀ ਜੀ। ਹੁਣ ਜਿਵੇਂ ਸ਼ਹੀਦ ਭਾਈ ਜਸਪਾਲ ਸਿੰਘ ਦੇ ਕਜ਼ਨ ਸੁਖਜਿੰਦਰ ਸਿੰਘ ਨੂੰ ਚੁੱਕਿਆ ਹੋਇਆ ਹੈ ਜੀ ਔਰ ਉਹਨਾਂ ਦੇ ਮਾਤਾ ਜੀ ਨਾਲ, ਮਾਤਾ ਪਰਮਜੀਤ ਕੌਰ ਨਾਲ ਮੈਨੂੰ ਗੱਲਬਾਤ ਦਾ ਮੌਕਾ ਮਿਲਿਆ ਜੀ। ਤੇ ਉਹ ਦੱਸ ਰਹੇ ਸੀ ਕਿ ਕਿਵੇਂ ਅੱਧੀ ਰਾਤ ਨੂੰ ਪੁਲਿਸ ਦੀ ਪੂਰੀ ਧਾੜ, ਉਹਨਾਂ ਨੇ ਦਰਵਾਜ਼ਾ ਪਹਿਲਾਂ ਖੜਕਾਇਆ ਤੇ ਅਜੇ ਖੜਕਾਉਣ ਤੇ ਖੋਲ੍ਹਣ ਤੱਕ ਪਹੁੰਚੇ ਹੀ ਤੂੰ ਸਾਰੇ ਦੇ ਸਾਰੇ ਜੰਪ ਕਰਕੇ ਅੰਦਰ ਆ ਗਏ ਜੀ। ਉਵੇਂ ਉਹਨਾਂ ਨੇ ਉਹਨਾਂ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ, ਕੁੱਟਦੇ ਹੀ ਲੈ ਗਏ। ਔਰ ਉਹ ਕਹਿਣ ਲੱਗੇ ਵੀ 4-5 ਦਿਨ ਬਾਅਦ ਜਦੋਂ ਮੈਂ ਉਸ ਨੂੰ ਮਿਲੇ ਤੇ ਉਸਨੇ ਕਿਹਾ ਵੀ ਬੀਬੀ ਮੇਰੇ ਤੋਂ ਖੜਾ ਵੀ ਨਹੀਂ ਹੋਇਆ, ਕਹਿੰਦਾ ਬਹੁਤ ਬੁਰਾ ਹਾਲ ਕੀਤਾ ਹੋਇਆ ਸੀ ਜੀ ਕਿ ਕਰੰਟ ਲਾਏ ਨੇ, ਟਾਰਚਰ ਕੀਤਾ 3-4 ਦਿਨ ਲਗਾਤਾਰਤਾ ਨਾਲ ਜੀ। ਸੋ ਮੈਂ ਸਮਝਦਾ ਹਾਂ ਵੀ ਸਾਡੇ ਲਈ ਤਾਂ ਉਹ ਮਾਵਾਂ ਦਾ ਜਿਹੜਾ ਇਸ ਕਿਸਮ ਦਾ ਸਬਰ ਔਰ ਸਦਕ ਹੈ, ਜਿਹੜੇ ਕਿ ਅੱਜ ਵੀ ਇੱਕ ਬੀਤੇ ਦੀ ਕਹਾਣੀ ਹੈ, ਇੱਕ ਜਿਹੜਾ ਅੱਜ ਵਾਪਰ ਰਿਹਾ, ਇਹ ਆਲਮੋਸਟ 1 ਹਫ਼ਤਾ ਪਹਿਲਾਂ ਦੀਆਂ ਘਟਨਾਵਾਂ ਨੇ ਸਾਰੀਆਂ ਜੀ। ਸੋ ਅਸੀਂ ਸਮਝਦੇ ਹਾਂ ਵੀ ਸਾਡਾ ਉਹਨਾਂ ਸਾਰੀਆਂ ਮਾਵਾਂ ਨੂੰ ਹੀ ਸੈਲਿਊਟ ਹੈ, ਉਹਨਾਂ ਮਾਵਾਂ ਨੂੰ ਪ੍ਰਣਾਮ ਹੈ, ਪੰਜਾਬ ਦੀਆਂ, ਸਿੱਖ ਕੌਮ ਦੀਆਂ, ਜਿਨ੍ਹਾਂ ਨੇ ਬੀਤੇ ਦੇ ਦੌਰ 'ਚ ਵੀ ਬੜੇ ਸਦਕ ਔਰ ਸਬਰ ਦੇ ਨਾਲ
ਇਸ ਸਾਰੇ ਰਸਤੇ ਨੂੰ, ਔਰ ਕਈ ਹਾਲਤਾਂ 'ਚ ਈਵਨ 4-4 ਬੱਚੇ 4-4 ਪੁੱਤਰ ਸ਼ਹੀਦ ਹੋਏ ਨੇ। ਜੀ। ਔਰ ਅੱਜ ਵੀ ਜਿਹੜੇ ਜਿਵੇਂ ਸ਼ਹੀਦ ਜਸਪਾਲ ਸਿੰਘ ਦੀ ਮਾਤਾ ਨੇ ਵੀ, ਜਦੋਂ ਉਹਨਾਂ ਦੀ 2012 ਦੇ ਵਿੱਚ ਪੁਲਿਸ ਨੇ ਉਹਨਾਂ ਨੂੰ ਗੁਰਦਾਸਪੁਰ ਦੇ ਵਿੱਚ ਗੋਲੀਆਂ ਨਾਲ ਭੁੰਨਿਆ ਜੀ। ਸ਼ਹੀਦ ਕੀਤਾ। ਔਰ ਜਿਵੇਂ ਉਹਨਾਂ ਦੇ ਪਰਿਵਾਰ ਨੇ, ਪਿਤਾ ਨੇ ਔਰ ਮਾਤਾ ਨੇ ਖਾਸ ਤੌਰ ਤੇ ਸਾਰੇ ਨੂੰ ਹੈਂਡਲ ਕੀਤਾ। ਜੀ। ਸੋ ਮੈਂ ਸਮਝਦਾ ਵੀ ਇਹ ਅਕਾਲ ਪੁਰਖ ਦੇ ਭਾਣੇ 'ਚ ਹੈ। ਬਾਕੀ ਤਾਂ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰੀ ਹੈ। ਜੀ। ਜੀ। ਸੋ ਉਹਨਾਂ ਨੇ ਬੜਾ ਖੂਬਸੂਰਤ ਜਿਹੜਾ ਸ਼ੇਅਰ ਕਿਹਾ ਉਹ ਮੈਂ ਫਿਰ ਦੁਹਰਾਉਣਾ ਚਾਹਾਂਗਾ, ਕਿਉਂਕਿ ਇਸ ਨੂੰ ਅਕਸਰ ਮੈਂ ਆਪਣੀਆਂ ਸਪੀਚਸ ਦੇ ਵਿੱਚ ਵੀ ਦੁਹਰਾਉਂਦਾ ਜੀ ਕਿ ਕਤਲੇ ਹੁਸੈਨ असल में मरगे यजीद है जी। इस्लाम जिंदा होता है हर करबला के बाद जी। उन्हें बड़ी ਇਹਦੇ 'ਚ ਡੀਪ ਫਿਲਾਸਫੀ ਹੈ ਕਿ ਇੱਕ ਪਾਸੇ ਹਸਨ ਹੁਸੈਨ ਜਿਹੜੇ ਕਿ ਹਜ਼ਰਤ ਸਾਹਿਬ ਦੇ ਦੋਤੇ ਨੇ ਜੀ, ਉਹਨਾਂ ਚੋਂ ਜਿਹੜਾ ਹੁਸੈਨ ਹੈ ਉਸ ਨੂੰ ਬਹੁਤ ਯਜ਼ੀਦ ਕਬੀਲਾ ਉਹਨਾਂ ਦਾ ਜਿਹੜਾ ਹੈੱਡ ਹੈ ਬੜੇ ਧੋਖੇ ਦੇ ਨਾਲ ਕਰਬਲਾ ਦੇ ਮੈਦਾਨ ਦੇ ਵਿੱਚ ਮਾਰਦਾ ਹੈ ਜੀ। ਔਰ ਅੱਜ ਵੀ ਜਦੋਂ ਉਹ ਦਿਨ ਦੁਨੀਆ ਭਰ ਦੇ ਵਿੱਚ ਮੁਸਲਮਾਨ ਯਾਦ ਕਰਦੇ ਨੇ ਤੇ ਉਹਨਾਂ ਦੇ ਸਾਹਮਣੇ 1400-1450 ਸਾਲ ਦੀ ਇਸਲਾਮ ਦੀ ਹਿਸਟਰੀ ਜ਼ਿੰਦਾ ਹੋ ਜਾਂਦੀ ਹੈ ਜੀ। ਪਰ ਜਿਹੜਾ ਉਹ ਇੱਕ ਤਾਂ ਉਸ ਸੀਨ ਦਾ ਬਿਆਨ ਹੈ ਕਿ ਹੁਸੈਨ ਨੂੰ ਕਿਵੇਂ ਧੋਖੇ ਦੇ ਨਾਲ ਕਤਲ ਕੀਤਾ ਜਾਂਦਾ ਹੈ ਜੀ। ਜੀ। ਔਰ ਇਸ ਲਈ ਯਜ਼ੀਦ ਸ਼ਬਦ ਜਿਹੜਾ ਅੱਜ ਤੱਕ ਵੀ ਇਸਲਾਮਿਕ ਜਗਤ ਦੇ ਵਿੱਚ ਇੱਕ ਨਫ਼ਰਤ ਦਾ ਚਿੰਨ੍ਹ ਹੈ ਜੀ। ਪਰ ਜਿਹੜੀ ਬਹੁਤ ਸਿਗਨੀਫੀਕੈਂਟ ਗੱਲ ਹੈ ਉਹ ਇਹ ਹੈ ਕਿ ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ, ਕਿ ਜਦੋਂ ਮੁਸ਼ਕਲ ਮੁਸੀਬਤ ਔਰ ਕੌਮਾਂ ਤੰਗ ਦਸਤੀ ਚੋਂ ਲੰਘਦੀਆਂ ਨੇ ਤਾਂ ਉਹਨਾਂ ਦੇ ਵਿੱਚ ਜ਼ਿੰਦਗੀ ਹੁੰਦੀ ਹੈ, ਉਹਨਾਂ ਦੇ ਵਿੱਚ ਇੱਕ ਨਵੀਂ ਲਾਈਫ ਆਉਂਦੀ ਹੈ। ਕਰਬਲਾ ਨੇ ਇਸਲਾਮ ਨੂੰ ਕਮਜ਼ੋਰ ਨਹੀਂ ਕੀਤਾ, ਹੁਸੈਨ ਦੀ ਸ਼ਹਾਦਤ ਨੇ ਇਸਲਾਮ ਨੂੰ ਥੱਲੇ ਨਹੀਂ ਡੇਗਿਆ ਹੈ। ਔਰ ਇਹੀ ਇਕਬਾਲ ਉਸ ਨੂੰ ਬਿਆਨਦਾ ਹੈ ਕਿ ਜਿਹੜਾ ਹਰ ਮੁਸ਼ਕਲ ਚੋਂ ਇਸਲਾਮ ਤਾਕਤਵਰ ਹੋ ਕੇ ਨਿਕਲਦਾ। ਔਰ ਮੈਂ ਸਮਝਦਾ ਵੀ ਸਾਡਾ 5.5 ਸਦੀਆਂ ਦਾ ਇਤਿਹਾਸ ਸਿੱਖ ਕੌਮ ਦਾ ਔਰ ਖ਼ਾਸ ਤੌਰ 'ਤੇ ਬੀਤੀਆਂ 4 ਸਦੀਆਂ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਕੌਮ ਘੱਲੂਘਾਰਿਆਂ ਚੋਂ ਨਿਕਲੀ। ਜੀ। 18ਵੀਂ ਸਦੀ ਦਾ ਪਹਿਲਾ ਘੱਲੂਘਾਰਾ, ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਇੱਕ ਸਦੀ ਸਿਰਾਂ ਦੇ ਮੁੱਲ ਰਹੇ। ਜੀ। ਫਿਰ 20ਵੀਂ ਸਦੀ ਦੇ ਵਿੱਚ ਅਸੀਂ ਕਿਹੜੇ ਘੱਟ ਚੈਲੰਜ ਲਏ ਨੇ, ਅੰਗਰੇਜ਼ਾਂ ਦੇ ਖਿਲਾਫ ਬਗਾਵਤ ਦੀ ਗੱਲ ਵੀ ਹੈ, ਉਹ ਭਾਵੇਂ ਬੱਬਰ ਅਕਾਲੀ ਹੋਣ, ਸਾਡੇ ਦੂਸਰੇ ਯੋਧੇ ਹੋਣ, ਗਦਰੀ ਬਾਬੇ ਹੋਣ। ਜੀ। ਜੀ। ਤੇ ਦੂਸਰੇ ਪਾਸੇ 47 ਦਾ ਦੁਖਾਂਤ ਜਿਹੜਾ ਕਿ ਦੋਵੇਂ ਪਾਸਿਆਂ ਦੇ ਪੰਜਾਬਾਂ ਨੇ ਝੱਲਿਆ, ਖਾਸ ਤੌਰ ਤੇ ਸਿਵਲ ਵਾਰ ਹੋਈ, ਉਹਦੇ ਚੋਂ ਲਗਭਗ 40% ਕੌਮ ਜਿਹੜੀ ਹੈ ਉਹ ਪਨਾਹਗੀਰ ਬਣ ਕੇ ਆਈ, ਲੱਖਾਂ ਦੀ ਗਿਣਤੀ ਦੇ ਵਿੱਚ ਆਪਣੇ ਜੀ ਜਿਹੜੇ ਨੇ ਉਹ ਗਵਾਏ। ਲੇਕਿਨ ਫਿਰ ਖਲੋਤੇ ਉਸੇ ਹੌਸਲੇ ਦੇ ਨਾਲ। ਫਿਰ ਜੂਨ 84 ਦਾ ਘੱਲੂਘਾਰਾ ਜੀ, ਨਵੰਬਰ 84 ਤੋਂ 94-95 ਤੱਕ ਦਾ ਸਾਰਾ ਦੌਰ। ਸੋ ਅਸੀਂ ਸਮਝਦੇ ਹਾਂ ਵੀ 84 ਸਰਕਾਰ ਨੇ ਤਾਂ ਸਮਝਿਆ ਸੀ ਵੀ ਘੱਲੂਘਾਰਾ ਕਰਕੇ ਉਹਨਾਂ ਨੇ ਸਾਡੀ ਅਣਖ ਦੇ ਨੂੰ ਜਿਹੜਾ ਉਹਦੇ ਗੋਡੇ ਲਵਾ ਦਿੱਤੇ ਨੇ, ਟੈਂ ਸਾਡੀ ਤੋੜ ਦਿੱਤੀ ਹੈ, ਅਕਾਲ ਤਖਤ ਸਾਡਾ ਢਾਹ ਦਿੱਤਾ ਹੈ ਜੀ। ਔਰ ਹੁਣ ਇਹ ਕੁਸਕਣਗੇ ਨਹੀਂ। ਲੇਕਿਨ ਇਹ ਉਸ ਜ਼ਿੰਦਾ ਹੋਣ ਵਾਲੀ ਗੱਲ ਹੀ ਹੈ ਕਿ ਇੰਦਰਾ ਗਾਂਧੀ ਹੋਏ, ਵੈਦਿਆ ਹੋਏ ਔਰ ਅੱਜ ਤੱਕ ਜਿਹੜੇ ਦੁਸ਼ਟ ਨੇ 29 ਸਾਲ ਬੀਤਣ ਬਾਅਦ ਵੀ ਉਹਨਾਂ ਨੂੰ ਸਿੱਖਾਂ ਨੇ ਕੋਈ ਭੁਲਾਇਆ ਤਾਂ ਨਹੀਂ ਹੈ ਕਿ ਵੀ ਅਸੀਂ ਇਹਨਾਂ ਦਾ ਪਿੱਛਾ ਕਰਨਾ ਹੈ, ਇਹਨਾਂ ਨੂੰ ਸਜ਼ਾ ਯਾਫਤਾ ਕਰਨਾ ਜੀ, ਕਾਨੂੰਨੀ ਤਰੀਕੇ ਨਾਲ ਵੀ, ਔਰ ਜਿਹੜਾ ਨੈਚੁਰਲ ਲਾਅ ਹੁੰਦਾ ਹੈ, ਲਾਅ ਆਫ ਦਾ ਨੇਚਰ ਜੀ। ਸੋ ਅਸੀਂ ਇਸ ਮਹਿਸੂਸ ਕਰਦੇ ਹਾਂ ਵੀ ਇਹ ਸੱਚਮੁੱਚ ਇਹ ਵਾਕਿਆ ਨਿੱਜੀ ਜ਼ਿੰਦਗੀ 'ਚ ਵੀ ਔਰ ਕੌਮਾਂ ਦੀ ਜ਼ਿੰਦਗੀ 'ਚ ਵੀ ਮੁਸ਼ਕਲਾਂ, ਮੁਸੀਬਤਾਂ, ਚੈਲੰਜ ਤੁਹਾਨੂੰ ਕਮਜ਼ੋਰ ਨਹੀਂ ਕਰਦੇ ਜੀ। ਔਰ ਜੇ ਤੁਹਾਡਾ ਫੇਥ ਮਜ਼ਬੂਤ ਹੈ, ਇਸਲਾਮ ਵੀ ਫੇਥ ਦੇ ਉੱਤੇ ਖੜਾ ਹੈ ਤੇ ਸਿੱਖੀ ਦਾ ਤਾਂ ਆਧਾਰ ਹੀ ਫੇਥ ਹੈ ਜੀ। ਜਿਸ ਫੇਥ ਦੇ ਨਾਲ ਅਸੀਂ ਵੇਲੇ ਦੀਆਂ ਤਾਕਤਵਰ ਹਕੂਮਤਾਂ, ਮੁਗਲ, ਅਫਗਾਨ, ਅੰਗਰੇਜ਼ ਔਰ ਅੱਜ ਜਿਹੜੇ ਸਮਝਦੇ ਸੀ ਕਿ ਵੀ ਅਸੀਂ ਇਹ ਕੁਈਨ ਆਫ ਦਾ ਸਾਊਥ ਏਸ਼ੀਆ ਹੈਗੀ ਹੈ ਇੰਦਰਾ ਗਾਂਧੀ, ਸਿੱਖ ਖਲੋਤੇ ਚੈਲੰਜ ਕੀਤਾ। ਸੋ ਅੱਗੇ ਵੀਰ ਜੀ ਲਿਖਦੇ ਹਨ, ਮੈਨੂੰ ਇਹ ਦੇਖ ਕੇ ਚਾਅ ਚੜ੍ਹਦਾ ਹੈ ਕਿ ਤੁਹਾਡੇ ਵੱਲੋਂ ਰੋਜ਼ਾਨਾ ਹਿੰਦੂਤਵੀ ਕਿਲੇ ਤੇ ਕੀਤੇ ਜਾਂਦੇ ਤਾਬੜਤੋੜ ਹਮਲੇ ਤੁਹਾਡੇ ਪ੍ਰਸ਼ੰਸਕਾਂ ਦੀ ਗਿਣਤੀ ਵਿੱਚ ਦਿਨੋਂ ਦਿਨ ਭਾਰੀ ਵਾਧਾ ਕਰ ਰਹੇ ਹਨ। ਉਹ ਡਾਬਰ ਆਮਲਾ ਹੋਵੇ, ਆਸ਼ੂਤੋਸ਼ ਜੋਸ਼ੀ ਹੋਵੇ ਜਾਂ ਸਨੀ 420 ਹੋਵੇ, ਤੁਹਾਡੀ ਪ੍ਰਸ਼ੰਸਕਾਂ ਦੀ ਲਿਸਟ ਦਿਨੋਂ ਦਿਨ ਲੰਬੀ ਹੁੰਦੀ ਜਾ ਰਹੀ ਹੈ। ਜਿਵੇਂ ਤੁਸੀਂ ਜ਼ਾਲਮ ਹਿੰਦੂ ਹਕੂਮਤ ਦੇ ਅਹਿੰਸਾ ਦੇ ਪਰਦੇ ਨੂੰ ਲੀਰੋ ਲੀਰ ਕੀਤਾ ਹੈ, ਇਸ ਦੀ ਪ੍ਰਸ਼ੰਸਾ ਲਈ ਸ਼ਬਦ ਨਹੀਂ ਹਨ। ਅਖੌਤੀ ਮਹਾਤਮਾ ਦੇ ਪ੍ਰਚਾਰਕਾਂ ਜਿਨ੍ਹਾਂ ਨੇ ਭੋਲੇ ਭਾਲੇ ਸਿੱਖਾਂ ਅਤੇ ਮੁਸਲਮਾਨਾਂ ਨੂੰ
ਮਿੱਠੀ ਜ਼ੁਬਾਨ ਨਾਲ ਭਰਮਾਇਆ ਹੋਇਆ ਸੀ, ਹੁਣ ਪਰਦੇ ਤੋਂ ਬਾਹਰ ਆ ਗਏ ਹਨ ਅਤੇ ਤੁਹਾਨੂੰ ਬੁਰਾ ਭਲਾ ਕਹਿ ਰਹੇ ਹਨ। ਤੁਸੀਂ ਇਹਨਾਂ ਦੀ ਦੁਰਗਾ ਉਰਫ ਭਾਰਤ ਮਾਤਾ ਦਾ ਕਰੂਪ ਚਿਹਰਾ ਜਰਾ ਸਾਹਮਣੇ ਨੰਗਿਆ ਕੀਤਾ ਹੈ। ਤੁਸੀਂ ਸਾਡੇ ਵਰਗੇ ਬਹੁਤ ਸਾਰੇ ਵੀਰ ਭੈਣਾਂ ਲਈ ਪ੍ਰੇਰਨਾ ਦਾ ਸਰੋਤ ਤਾਂ ਹੈ ਹੀ ਹੋ, ਪਰ ਸਨੀ 420 ਵਰਗਿਆਂ ਕਈਆਂ ਦਾ ਦਾਲ ਫੁਲਕਾ ਵੀ ਹੁਣ ਤੁਹਾਡੀ ਵਿਰੋਧਤਾ ਚੋਂ ਨਿਕਲਣ ਲੱਗ ਪਿਆ ਹੈ। ਇਹਨਾਂ ਦੇ ਜਮੂਰੇ ਭਾਰਤ ਸਰਕਾਰ ਦੇ ਜਰਗ ਖਰੀਦ ਹਨ ਤਾਂ ਕਿ ਜਿਹੜੇ ਵਿਅਕਤੀ ਹਿੰਦੁਸਤਾਨ ਦੇ ਅਸਲੀ ਚਿਹਰੇ ਨੂੰ ਨੰਗਿਆ ਕਰਦੇ ਹਨ ਉਹਨਾਂ ਨੂੰ ਗਾਲਾਂ ਕਢਾਈਆਂ ਜਾਣ ਅਤੇ ਪਰੇਸ਼ਾਨ ਕੀਤਾ ਜਾਵੇ। ਮੈਂ ਪੁਰ ਉਮੀਦ ਹਾਂ ਕਿ ਤੁਸੀਂ ਉਸੇ ਜੋਸ਼ ਅਤੇ ਤਿੱਖੇਪਨ ਨਾਲ ਆਪਣਾ ਕੰਮ ਜਾਰੀ ਰੱਖੋਗੇ ਤਾਂ ਕਿ ਸੰਨੀ 420 ਵਰਗਿਆਂ ਦੀ ਨੌਕਰੀ ਬਣੀ ਰਹੇ ਅਤੇ ਭਾਰਤ ਸਰਕਾਰ ਨੂੰ ਇਹੋ ਜਿਹੇ ਹੋਰ ਜਮੂਰੇ ਵੀ ਤਨਖਾਹ ਤੇ ਰੱਖਣੇ ਪੈਣ। ਹਾਂਜੀ ਜੀ ਡਾਕਟਰ ਸਾਹਿਬ। ਰਾਜਾ ਜੀ ਨੇ ਕਾਫੀ ਧਿਆਨ ਦਿੱਤਾ ਹੈ ਇਹਨਾਂ ਵੱਲ, ਜਮੂਰਿਆਂ ਵੱਲ। ਮੇਰਾ ਖਿਆਲ ਹੈ ਵੀ ਇਹਨਾਂ ਦਾ ਫਿਕਰ ਕਰਨ ਦੀ ਲੋੜ ਨਹੀਂ। ਇਹ ਤਾਂ ਠੀਕ ਹੈ ਜੀ, ਇਹਨਾਂ ਵਿਚਾਰਿਆਂ ਦੀ ਬ੍ਰੈਡ ਬਟਰ ਵੀ ਨਿਕਲਦੀ ਹੈ ਤੇ ਚਲੋ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਜੀ। ਠਾਕਰ ਨੇ ਨਿਰੰਕਾਰ ਨੇ ਹਰ ਇੱਕ ਦਾ ਰਿਜਕ ਰੱਖਿਆ ਹੈ। ਜੇ ਇਹਨਾਂ ਦਾ ਰਿਜਕ ਇਸ ਗੱਲ ਚੋਂ ਹੈ ਉਹ ਵੀ ਨਿਰੰਕਾਰ ਨੇ ਕੋਈ ਰਸਤਾ ਬਣਾਇਆ ਹੋਇਆ ਜੀ। ਬਾਕੀ ਜਿਹੜੀ ਉਹਨਾਂ ਨੇ ਸ਼ਲਾਘਾ ਦੀ ਗੱਲ ਕੀਤੀ ਹੈ ਕਿ ਵੀ ਅਸੀਂ ਤਾਬੜ ਤੋੜ ਇਹਨਾਂ ਦੇ ਹਿੰਦੂਤਵਾ ਦੇ ਕਿਲੇ ਤੇ ਹਮਲੇ ਕਰਦੇ ਹਾਂ ਔਰ ਅਹਿੰਸਾ ਦਾ ਉਹਨਾਂ ਦਾ ਪਰਦਾ ਔਰ ਤਾਰ ਕੀਤੇ। ਦੇਖੋ ਅੱਜ ਵੀ ਜਦੋਂ ਮੈਂ ਹੁਣ ਸਟੇਸ਼ਨ ਤੋਂ ਆ ਰਿਹਾ ਸੀ, ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਕਿਸੇ ਵਿਸ਼ੇ ਤੇ ਗੱਲ ਹੋ ਰਹੀ ਸੀ ਜੀ, ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ, ਮੈਂ ਕਿਹਾ ਗੁਰੂ ਸਾਹਿਬ ਨੇ ਫਰਮਾਇਆ ਕਿ ਸੱਚ ਪੁਰਾਣਾ ਨਾ ਥੀਏ, ਕਿ ਸੱਚ ਕਦੇ ਪੁਰਾਣਾ ਨਹੀਂ ਹੁੰਦਾ। ਜੀ ਜੀ ਬਿਲਕੁਲ। ਇਸ ਲਈ ਜਿਹੜੀ ਗੱਲ ਅੱਜ ਤੋਂ 20 ਸਾਲ ਪਹਿਲਾਂ ਅਸੀਂ ਕਹੀ ਹੋਏਗੀ, ਅੱਜ ਵੀ ਜਦੋਂ ਉਹਨੂੰ ਅਸੀਂ ਦੁਹਰਾਉਣਾ ਹੋਏਗਾ ਤੇ ਉਹੀ ਸ਼ਬਦ ਆਣਗੇ ਜੋ ਪਹਿਲਾਂ ਕਹੇ ਨੇ। ਔਰ ਅੱਜ ਵੀ ਜਿਸ ਇਸ਼ੂ ਦੇ ਉੱਤੇ, ਹਾਲਾਂ ਕਈ ਵਾਰ ਕੁਝ ਸਾਡੇ ਵੀਰ ਨਾਰਾਜ਼ ਵੀ ਹੋ ਜਾਂਦੇ ਨੇ, ਉਹ ਕਹਿੰਦੇ ਨੇ ਜੀ ਕਈ ਵਾਰੀ ਕੁਝ ਮੌਕੇ ਦੇ ਮੁਤਾਬਕ ਤੁਹਾਨੂੰ ਕਿਸੇ ਨੂੰ ਬਚਾ ਵੀ ਲੈਣਾ ਚਾਹੀਦਾ ਹੈ, ਕਿਸੇ ਨੂੰ। ਮੈਂ ਕਿਹਾ ਜੀ ਜੇ ਮੌਕੇ ਮੁਤਾਬਕ ਕਰੋ ਫਿਰ ਤਾਂ ਮੌਕਾ ਪ੍ਰਸਤ ਹੋਏ। ਜੀ ਜੀ। ਮੈਂ ਕਿਹਾ ਵੀ ਮੈਂ ਮੌਕਾ ਪ੍ਰਸਤ ਨਹੀਂ ਹੈ ਔਰ ਮੈਨੂੰ ਇਹ ਪਸੰਦ ਵੀ ਨਹੀਂ ਹੈ ਜੀ। ਵੀ ਠੀਕ ਹੈ ਸਿਆਸੀ ਤੌਰ ਤੇ ਮੇ ਵੀ ਕਈ ਚੀਜ਼ਾਂ ਇਮੀਡੀਏਟਲੀ ਕਰੈਕਟ ਨਾ ਹੁੰਦੀਆਂ ਹੋਣ, ਜੀ, ਲੇਕਿਨ ਜਦੋਂ ਅਸੀਂ ਇੱਕ ਇਮਾਨਦਾਰੀ ਨਾਲ ਐਨਾਲਿਸਿਸ ਕਰਦੇ ਹਾਂ ਕਿਸੇ ਸਿਚੁਏਸ਼ਨ ਦਾ, ਉਹ ਫਿਰ ਕਿਸੇ ਦੇ ਗੋਡੇ ਲੱਗੇ ਗਿੱਟੇ ਲੱਗੇ ਇਸ ਦੀ ਕੋਈ ਸਾਨੂੰ ਪਰਵਾਹ ਨਹੀਂ ਹੈ। ਜੀ। ਸੋ ਮੈਂ ਸਮਝਦਾ ਵੀ ਉਹਨਾਂ ਨੂੰ ਇਹ ਗੱਲ ਉਹਨਾਂ ਨੂੰ ਚੰਗੀ ਲੱਗਦੀ ਹੈ ਜੀ ਕਿ ਅਸੀਂ ਜਿਹੜਾ ਉਹਨਾਂ ਦਾ ਪਰਦੇ ਦੇ ਵਿੱਚ ਰਹਿ ਕੇ ਜਿਸ ਕਿਸਮ ਦੀਆਂ ਉਹ ਮੋਮੋ ਠੱਗਣੀਆਂ ਕਰਦੇ ਨੇ, ਜੀ, ਉਹਨੂੰ ਜਦੋਂ ਮੋਮੋ ਠੱਗਣੀ ਨੂੰ ਤੁਸੀਂ ਥੋੜਾ ਜਿਹਾ ਹਿਲਾ ਲੂ ਦਿਓ ਫਿਰ ਉਹਦੀ ਅਸਲੀਅਤ ਬਾਹਰ ਆ ਜਾਂਦੀ ਹੈ, ਫਿਰ ਉਹ ਮੋਮੋ ਠੱਗਣੀ ਮੁੱਕ ਜਾਂਦੀ ਹੈ। ਫਿਰ ਜਿੰਨੀ ਜ਼ਬਾਨ ਮਿੱਠੀ ਤੇਲ ਲਾਇਆ ਹੁੰਦਾ ਉੱਤੇ ਥੱਲੇ ਉਹਨਾਂ ਉਹਦੇ ਚੋਂ ਸ਼ੋਲੇ ਨਿਕਲ ਰਹੇ ਹੁੰਦੇ ਨੇ। ਜੀ ਜੀ। ਸੋ ਅਸੀਂ ਤਾਂ, ਔਰ ਮੈਨੂੰ ਇੱਕ ਯਾਦ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਕਿ ਉਹਨਾਂ ਦਾ ਪਿਆਰਾ ਸਿੱਖ ਸੁਥਰਾ ਹੋਇਆ ਹੈ ਜੀ। ਉਹ ਵੀ ਵਿਚਾਰਾ ਅੱਜ ਵੀ ਜਿਵੇਂ ਬੱਚਿਆਂ ਨੂੰ ਅਬੈਂਡਨ ਕਰ ਦਿੰਦੇ ਨੇ ਕਈ ਕਪਲ, ਜੀ, ਬਾਹਰ ਜੰਗਲ ਕਿਤੇ ਰੱਖ ਦਿੱਤਾ ਹੈ। ਗੁਰੂ ਸਾਹਿਬ ਜਾ ਰਹੇ ਸੀ ਸਿੱਖਾਂ ਦੇ ਨਾਲ, ਕਿਸੇ ਪਾਸੇ ਦੇਖਿਆ ਰੋਣ ਦੀ ਆਵਾਜ਼ ਆਈ ਤੇ ਉਹਨੂੰ ਲਿਬੜਿਆ ਸੀ, ਉਹ ਜੀ, ਨਿਊ ਬੋਰਨ ਚਾਈਲਡ ਹੋਏਗਾ। ਗੁਰੂ ਸਾਹਿਬ ਨੇ ਕਿਹਾ ਕੀ ਸਿੱਖਾਂ ਨੇ ਕਿਹਾ ਜੀ ਲਿਬੜਿਆ, ਜੀ, ਜੀ, ਕੋਈ ਬੱਚਾ ਛੱਡ ਗਿਆ। ਗੁਰੂ ਸਾਹਿਬ ਕਹਿੰਦੇ ਨਹੀਂ ਇਹ ਤਾਂ ਸੁਥਰਾ ਹੈ ਜੀ, ਜੀ। ਉਸ ਨੂੰ ਪਰਵਰਿਸ਼ ਉਸ ਦੀ ਹੋਈ ਗੁਰੂ ਘਰ ਦੇ ਵਿੱਚ। ਜੀ। ਔਰ ਇੱਕ ਵਾਰ ਦੀਵਾਨ ਦੇ ਵਿੱਚ ਬੈਠਿਆ ਇੱਕ ਬੜਾ ਜਿਹੜਾ ਆ ਗਿਆ ਯੋਗੀ ਜੀ, ਫਕੀਰ, ਉਹਨੇ ਪੂਰਾ ਐਨ ਆਪਣਾ ਉਹ ਯੋਗੀਆਂ ਵਾਲੇ ਕੱਪੜੇ ਪਾਏ ਔਰ ਬੜਾ ਤਿਆਗੀ ਬਣ ਕੇ ਔਰ ਬੜਾ ਸ਼ਾਂਤ। ਗੁਰੂ ਸਾਹਿਬ ਨੇ ਪੁੱਛਿਆ ਵੀ ਤੇਰਾ ਨਾਂ ਕੀ ਹੈ? ਉਹ ਕਹਿੰਦਾ ਸ਼ਾਂਤੀ ਸਰੂਪ। ਜੀ, ਜੀ। ਤੇ ਉਹ ਸੁਥਰਾ ਗੁਰੂ ਸਾਹਿਬ ਦੇ ਪਿੱਛੇ ਚੌਰ ਕਰ ਰਿਹਾ ਸੀ ਜਾਂ ਚੌਬਦਾਰ ਪਹਿਰੇਦਾਰ ਖੜਾ ਸੀ ਜੀ। ਤੇ ਉਹਨੇ ਸ਼ਾਂਤੀ ਸਰੂਪ ਕਰਕੇ ਆਪਣਾ ਕੀਤਾ, ਉਹਨੇ ਪਿੱਛੋਂ ਬੈਠਿਆ ਉਹਨੂੰ ਦੰਦੀਆਂ ਝਕਾਤੀਆਂ ਸੁਥਰੇ ਨੇ। ਜੀ, ਜੀ। ਉਹਨੇ ਦੇਖਿਆ ਐਂ ਕਰਕੇ ਇੱਕ ਵਾਰੀ ਗੁੱਸੇ 'ਚ ਆਇਆ, ਦੂਜੀ ਵਾਰੀ ਉਹਦੀ ਫੇਰ ਨਜ਼ਰ ਮਿਲੀ, ਉਹਨੇ ਫੇਰ ਉਵੇਂ ਹੀ ਕਰ ਦਿੱਤਾ। ਜੀ। ਤੀਸਰੀ ਵਾਰੀ ਹੋਇਆ ਫਿਰ ਉਹ ਭੜਕ ਪਿਆ ਜਿਹੜਾ ਯੋਗੀ ਸੀ। ਉਹ ਕਹਿੰਦਾ ਚੰਗਾ ਮਹਾਰਾਜ ਤੁਸੀਂ ਸੱਦ ਕੇ ਬੇਇੱਜ਼ਤੀ ਕਰਾ ਰਹੇ ਹੋ, ਕਿੱਦਾਂ ਦੇ ਮਸਕਰੇ ਤੁਸੀਂ ਰੱਖੇ ਹੋਏ ਨੇ। ਜੀ, ਜੀ। ਤੇ ਗੁਰੂ ਸਾਹਿਬ ਨੇ ਕਿਹਾ ਵੀ ਸੁਥਰਿਆ ਕੀ ਕਿਹਾ ਯੋਗੀ ਨੂੰ? ਉਹ ਕਹਿੰਦਾ ਜੀ ਮੈਂ ਤਾਂ ਦੇਖਿਆ ਹੀ ਸੀ ਵੀ ਨਾ ਇਹਨੇ ਸ਼ਾਂਤੀ ਸਰੂਪ ਰੱਖਿਆ, ਵੀ ਹੈ ਸ਼ਾਂਤੀ ਕਿ ਨਹੀਂ। ਕਹਿੰਦਾ ਮੈਂ ਪਹਿਲਾਂ ਮਾੜਾ ਜਿਹਾ ਫਰੋਲਿਆ, ਮੈਨੂੰ ਲੱਗਾ ਵੀ ਥੱਲੇ ਹੰਗਾਰ ਹੈਗਾ। ਜੀ, ਜੀ। ਫਿਰ ਕਹਿੰਦਾ ਮੈਂ ਮਾੜਾ ਜਿਹਾ ਹੋਰ ਦੇਖਿਆ ਤਾਂ ਫਿਰ ਥੋੜੀ ਜਿਹੀ ਅੱਗ ਵਿੱਚ, ਫਿਰ ਕਹਿੰਦਾ ਭੜਕੀ ਪਿਆ। ਕਹਿੰਦਾ ਇਹ ਸ਼ਾਂਤੀ ਸਰੂਪ ਕਾਹਦੇ? ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਜਿਹੜਾ ਇਹਨਾਂ ਨੂੰ ਬੇਨਕਾਬ ਕਰਨਾ ਹੈ ਉਹ ਇਹੀ ਹੁੰਦਾ ਹੈ ਵੀ ਅਸੀਂ ਜਦੋਂ ਪਹਿਲਾਂ ਤਾਂ ਇਹ ਵਿਚਾਰੇ ਮਿੱਠੇ ਬੀਬੇ ਬਣ ਕੇ ਬੜੇ ਭਲੇ ਜੀਆਂ ਗੱਲਾਂ ਕਰਦੇ ਨੇ, ਜੀ, ਜੀ। ਤੇ ਜਦੋਂ ਫਿਰ ਅਸਲੀ ਡਿੱਗਦਾ ਇਹਨਾਂ ਦੇ ਕਿਲੇ ਦੇ ਉੱਤੇ ਫਿਰ ਇਹਨਾਂ ਦੀ ਅਸਲੀਅਤ ਬਾਹਰ ਆ ਜਾਂਦੀ। ਜੀ, ਜੀ। ਸੋ ਇਹ ਹਰ ਥਾਂ ਤੇ ਕੁਲਦੀਪ ਨਈਅਰ ਜਿਹਦੇ ਨਾਲ 2 ਵਾਰੀ ਸ਼ਿਕਾਗੋ ਵੀ, ਇੱਕ ਵਾਰੀ ਕਸ਼ਮੀਰੀ ਕਾਨਫਰੰਸ ਵਾਸ਼ਿੰਗਟਨ ਡੀਸੀ 'ਚ ਵੀ, ਜੀ। ਪਹਿਲਾਂ ਬੜੇ ਭਲੇ ਬੀਬੇ ਸਭ ਦਾ ਭਲਾ ਕਰ। ਤੁਸੀਂ ਜਦੋਂ ਇੱਕ ਵਾਰੀ ਪ੍ਰੋਵੋਕੇਟਿਵ ਇਹਨਾਂ ਨੂੰ ਸਵਾਲ ਪੁੱਛ ਲਓ ਤੇ ਇਹਨਾਂ ਦਾ ਸਾਰਾ ਜਿਹੜਾ ਉੱਤੇ ਪੁਟ ਆਨ ਕੀਤਾ ਹੁੰਦਾ ਸਭ ਡਿੱਗ ਪੈਂਦਾ ਥੱਲੇ। ਫਿਰ ਉਹਦਾ ਸ਼ੁੱਧ ਬਨਾਰਸੀ ਹਿੰਦੂ ਬਾਹਰ ਆ ਜਾਂਦਾ ਹੈ।
ਔਰ ਪੂਰੇ ਫਿਰ ਜ਼ਹਿਰੀਲੇ ਭਾਵ ਦੇ ਨਾਲ ਉਹ ਗੱਲ ਕਰਦੇ ਨੇ। ਜੀ ਸੋ ਹਾਂਜੀ, ਹੁਣ ਅਸੀਂ ਬ੍ਰੇਕ ਤੇ ਚਲੇ ਜਾਂਦੇ ਹਾਂ। ਠੀਕ ਹੈ ਜੀ। ਵੀਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।